ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਅਗਸਤ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ, ਸੁਨਹਿਰੀ ਮਤਨ ਯਸਾਇਆ। ਐ ਖੁਦਾਵੰਦ, ਅਸੀਂ ਤੇਰੀ ਉਡੀਕ ਕਰਦੇ ਹਾਂ, ਸਾਡੀ ਜਾਨ ਦਾ ਇਸ਼ਤਿਆਕ ਤੇਰੇ ਨਾਂ ਤੇ ਤੇਰੀ ਯਾਦ ਵੱਲ ਹੈ। ਜਵਾਬੀ ਪੜ੍ਹਾਈ। ਜ਼ਬੂਰ, ਅਬਰਾਨੀਓ। ਮੇਰੀ ਜਿੰਦ ਨੂੰ ਰੱਬ ਦੀ ਆਸ ਹੀ ਏ, ਮੇਰੀ ਮੁਕਤੀ ਉਹਦੇ ਨਾਲ ਹੀ ਏ। ਜੇ ਅੱਜ ਤੁਸੀਂ ਉਹਦੀ ਆਵਾਜ਼ ਸੁਣੋ ਤੇ ਆਪਣੇ ਦਿਲਾਂ ਨੂੰ ਸਖਤ ਨਾ ਕਰੋ, ਕਿਉਂ ਜੇ ਰੱਬ ਦਾ ਕਲਾਮ ਜਿਉਂਦਾ ਤੇ ਅਸਰ ਵਾਲਾ ਤੇ ਹਰ ਇੱਕ ਦੋ ਧਾਰੀ ਤਲਵਾਰ ਤੋਂ ਬਹੁਤਾ ਤੇਜ਼ ਏ, ਤੇ ਜਿੰਦ ਤੇ ਰੂਹ ਤੇ ਬੰਦ-ਬੰਦ ਤੇ ਗੁੱਦੇ-ਗੁੱਦੇ ਨੂੰ ਵੱਖ ਕਰਕੇ ਲੰਘ ਜਾਂਦਾ ਏ, ਤੇ ਦਿਲ ਦੇ ਖਿਆਲਾਂ ਤੇ ਇਰਾਦਿਆਂ ਨੂੰ ਜਾਣਦਾ ਏ। ਇਸ ਲਈ ਆਓ ਅਸੀਂ ਫਜ਼ਲ ਦੇ ਤਖਤ ਦੇ ਕੋਲ ਦਲੇਰੀ ਨਾਲ ਜਾਈਏ, ਤਾਂ ਜੋ ਸਾਡੇ ਉੱਤੇ ਰਹਿਮ ਹੋਵੇ, ਤਾਂ ਜੋ ਉਹ ਫਜ਼ਲ ਹਾਸਲ ਕਰੀਏ ਜਿਹੜਾ ਲੋੜ ਦੇ ਵੇਲੇ ਸਾਡੀ ਮਦਦ ਕਰੇ। ਉਹ ਸਾਡੀ ਜਿੰਦ ਦਾ ਅਜਿਹਾ ਲੰਗਰ ਏ ਜਿਹੜਾ ਸਬੂਤਾਂ ਤੇ ਕਾਇਮ ਰਹਿੰਦਾ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਐ ਸਾਰੇ ਧਰਿਆਇਓ, ਪਾਣੀ ਦੇ ਕੋਲ ਆਓ, ਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ। ਆਓ, ਮੁੱਲ ਲਵੋ ਤੇ ਖਾਓ। ਹਾਂ, ਆਓ ਤੇ ਦੁੱਧ ਬਗੈਰ ਰੁਪਏ ਪੈਸੇ ਦੇ ਖਰੀਦੋ। ਤੁਸੀਂ ਕਿਉਂ ਆਪਣਾ ਰੁਪਇਆ ਉਸ ਸ਼ੈ ਲਈ ਜਿਹੜੀ ਰੋਟੀ ਨਹੀਂ, ਤੇ ਆਪਣੀ ਮਿਹਨਤ ਉਸ ਸ਼ੈ ਲਈ ਜਿਹੜੀ ਰੁਝਾਉਂਦੀ ਨਹੀਂ ਖਰਚ ਕਰਦੇ ਹੋ। ਤੁਸੀਂ ਧਿਆਨ ਨਾਲ ਮੇਰੀ ਸੁਣੋ, ਤੇ ਹਰ ਉਹ ਸ਼ੈ ਜਿਹੜੀ ਚੰਗੀ ਏ ਖਾਓ, ਤੇ ਤੁਹਾਡੀ ਜਾਨ ਫਰਬੀ ਤੋਂ ਲੱਜ਼ਤ ਪਾਵੇ। ਕੰਨ ਲਾਓ ਤੇ ਮੇਰੇ ਕੋਲ ਆਓ, ਤੇ ਸੁਣੋ ਤੇ ਤੁਹਾਡੀ ਜਿੰਦ ਜਿਉਂਦੀ ਰਹੇਗੀ, ਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨੇਮਤਾਂ ਬਖਸ਼ਾਂਗਾ। ਜਦੋਂ ਤਿਕਰ ਖੁਦਾਵੰਦ ਮਿਲ ਸਕਦਾ ਏ, ਉਹਦੇ ਤਲਬ ਹੋਵੋ। ਜਦੋਂ ਤਿਕਰ ਉਹ ਨੇੜੇ ਹੈ, ਉਹਨੂੰ ਪੁਕਾਰੋ। ਮਰਕਸ। ਉਹਨਾਂ ਦਿਨਾਂ ਵਿੱਚ ਜਦ ਫੇਰ ਬੜਾ ਜੱਥਾ ਇਕੱਠਾ ਹੋਇਆ, ਤੇ ਉਹਨਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਸੀ, ਤੇ ਉਹਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾ ਕੇ ਆਖਿਆ, ਮੈਨੂੰ ਇਸ ਜੱਥੇ ਉੱਤੇ ਤਰਸ ਆਉਂਦਾ ਏ, ਕਿਉਂ ਜੇ ਉਹ 3 ਦਿਨਾਂ ਤੋਂ ਲਗਾਤਾਰ ਮੇਰੇ ਨਾਲ ਰਿਹਾ ਏ, ਤੇ ਇਹਨਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਏ। ਉਹਦੇ ਚੇਲਿਆਂ ਨੇ ਉਹਨੂੰ ਜਵਾਬ ਦਿੱਤਾ, ਭਈ ਇਸ ਜੰਗਲ ਵਿੱਚ ਕਿੱਥੋਂ ਕੋਈ ਇੰਨੀਆਂ ਰੋਟੀਆਂ ਲਿਆਵੇ ਭਈ ਇਹਨਾਂ ਨੂੰ ਰੁਝਾ ਸਕੇ। ਉਹਨੇ ਉਹਨਾਂ ਨੂੰ ਪੁੱਛਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਨੇ? ਉਹਨਾਂ ਨੇ ਆਖਿਆ, 7। ਫਿਰ ਉਹਨੇ ਲੋਕਾਂ ਨੂੰ ਹੁਕਮ ਦਿੱਤਾ ਵੀ ਭੁੰਜੇ ਬੈਠ ਜਾਣ, ਤੇ ਉਹਨੇ ਉਹ 7 ਰੋਟੀਆਂ ਲਈਆਂ ਤੇ ਸ਼ੁਕਰ ਕਰਕੇ ਤੋੜੀਆਂ, ਤੇ ਆਪਣੇ ਚੇਲਿਆਂ ਨੂੰ ਦੇਂਦਾ ਗਿਆ ਵੀ ਉਹਨਾਂ ਨੂੰ ਅੱਗੇ ਧਰਨ, ਤੇ ਉਹਨਾਂ ਨੇ ਲੋਕਾਂ ਦੇ ਅੱਗੇ ਧਰ ਦਿੱਤੀਆਂ। ਤੇ ਉਹਨਾਂ ਦੇ ਕੋਲ ਥੋੜੀਆਂ ਜਿਹੀਆਂ ਮੱਛੀਆਂ ਸੀ। ਉਹਨੇ ਉਹਨਾਂ ਉੱਤੇ ਬਰਕਤ ਦੇ ਕੇ ਆਖਿਆ ਵੀ ਇਹ ਵੀ ਉਹਨਾਂ ਦੇ ਅੱਗੇ ਧਰੋ। ਤਦ ਉਹ ਖਾ ਕੇ ਰੱਜ ਗਏ, ਤੇ ਬਚੇ ਹੋਏ ਟੁਕੜਿਆਂ ਦੇ 7 ਟੋਕਰੇ ਚੁੱਕੇ, ਤੇ ਲੋਕੀ ਘੱਟੋ ਘੱਟ 4000 ਸੀ। ਫਿਰ ਯਸੂ ਤੇ ਉਹਦੇ ਚੇਲੇ ਕੈਸਰੀਆ ਫਿਲਿੱਪੀ ਦੇ ਪਿੰਡ ਵਿੱਚ ਟੁਰ ਗਏ, ਤੇ ਰਾਹ ਵਿੱਚ ਉਹਨੇ ਆਪਣੇ ਚੇਲਿਆਂ ਨੂੰ ਪੁੱਛਿਆ ਵੀ ਲੋਕੀ ਮੈਨੂੰ ਕੀ ਕਹਿੰਦੇ ਨੇ? ਉਹਨਾਂ ਨੇ ਜਵਾਬ ਦਿੱਤਾ ਵੀ ਯੂਹੰਨਾ ਬਪਤਿਸਮਾ ਦੇਣ ਵਾਲਾ, ਤੇ ਕੁਝ ਏਲੀਆ, ਤੇ ਕੁਝ ਨਬੀਆਂ ਵਿੱਚੋਂ ਕੋਈ। ਉਹਨੇ ਉਹਨਾਂ ਨੂੰ ਪੁੱਛਿਆ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ? ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਤੂੰ ਮਸੀਹ ਏ। ਫਿਰ ਉਹ ਉਹਨਾਂ ਨੂੰ ਤਾਲੀਮ ਦੇਣ ਲੱਗਿਆ ਭਈ ਜ਼ਰੂਰ ਏ ਭਈ ਇਬਨੇ ਆਦਮ ਬਹੁਤ ਦੁੱਖ ਸਵੇ, ਤੇ ਬਜ਼ੁਰਗ ਤੇ ਸਰਦਾਰ ਕਾਹਨ ਤੇ ਫਕੀਹ ਉਹਨੂੰ ਰੱਦ ਕਰਨ, ਤੇ ਉਹ ਕਤਲ ਕੀਤਾ ਜਾਵੇ, ਤੇ 3 ਦਿਨਾਂ ਬਾਅਦ ਜੀ ਉੱਠੇ। ਤੇ ਉਹਨੇ ਇਹ ਗੱਲ ਸਾਫ਼-ਸਾਫ਼ ਆਖੀ। ਪਤਰਸ ਉਹਨੂੰ ਪਰਾਂ ਲੈ ਜਾ ਕੇ ਉਹਨੂੰ ਮੁਲਾਮਤ ਕਰਨ ਲੱਗਿਆ, ਪਰ ਉਹਨੇ ਮੁੜ ਕੇ ਆਪਣੇ ਚੇਲਿਆਂ ਵੱਲ ਨਜ਼ਰ ਕਰਕੇ ਪਤਰਸ ਨੂੰ ਮੁਲਾਮਤ ਕੀਤੀ, ਤੇ ਆਖਿਆ, ਐ ਸ਼ੈਤਾਨ, ਮੇਰੇ ਸਾਹਮਣੇ ਦੂਰ ਹੋ, ਕਿਉਂ ਜੇ ਤੂੰ ਰੱਬ ਦੀਆਂ ਗੱਲਾਂ ਦਾ ਨਹੀਂ ਬਲਕਿ ਬੰਦਿਆਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਏ। ਫਿਰ ਉਹਨੇ ਜੱਥੇ ਨੂੰ ਆਪਣੇ ਚੇਲਿਆਂ ਸਮੇਤ ਕੋਲ ਬੁਲਾ ਕੇ ਉਹਨਾਂ ਨੂੰ ਆਖਿਆ, ਜੇ ਕੋਈ ਮੇਰੇ ਮਗਰ ਆਉਣਾ ਚਾਹਵੇ ਤੇ ਆਪਣੇ ਆਪ ਦਾ ਇਨਕਾਰ ਕਰੇ, ਤੇ ਆਪਣੀ ਸੂਲੀ ਚੁੱਕੇ ਤੇ ਮੇਰੇ ਮਗਰ ਟੁਰ ਪਵੇ। ਕਿਉਂ ਜੇ ਜਿਹੜਾ ਕੋਈ ਆਪਣੀ ਜਿੰਦ ਬਚਾਉਣਾ ਚਾਹਵੇ, ਉਹ ਉਹਨੂੰ ਗਵਾਵੇਗਾ, ਤੇ ਜਿਹੜਾ ਕੋਈ ਮੇਰੀ ਤੇ ਅੰਜੀਲ ਦੀ ਖਾਤਰ ਆਪਣੀ ਜਿੰਦ ਗਵਾਵੇਗਾ, ਉਹ ਉਹਨੂੰ ਬਚਾਵੇਗਾ। ਤੇ ਜੇ ਬੰਦਾ ਸਾਰੇ ਜੱਗ ਨੂੰ ਹਾਸਲ ਕਰੇ
ਤੇ ਆਪਣੀ ਜਿੰਦ ਦਾ ਨੁਕਸਾਨ ਚੁੱਕੇ ਤੇ ਉਹਨੂੰ ਕੀ ਫਾਇਦਾ ਹੋਏਗਾ। ਲੂਕਾ ਤੇ ਉਹਨੇ ਉਹਨਾਂ ਨੂੰ ਤਮਸੀਲ ਆਖੀ ਵੀ ਕਿਸੇ ਦੌਲਤਮੰਦ ਬੰਦੇ ਦੀ ਜ਼ਮੀਨ ਵਿੱਚ ਬੜੀ ਫਸਲ ਹੋਈ। ਇਸ ਲਈ ਉਹ ਆਪਣੇ ਦਿਲ ਵਿੱਚ ਸੋਚ ਕੇ ਇਹ ਆਖਣ ਲੱਗਿਆ, ਮੈਂ ਕੀ ਕਰਾਂ ਕਿਉਂ ਜੇ ਮੇਰੇ ਕੋਲ ਥਾਂ ਨਹੀਂ ਜਿੱਥੇ ਆਪਣੀ ਪੈਦਾਵਾਰ ਭਰ ਕੇ ਰੱਖਾਂ। ਉਹਨੇ ਆਖਿਆ, ਮੈਂ ਇੰਜ ਕਰਾਂਗਾ ਵੀ ਆਪਣੀਆਂ ਕੋਠੀਆਂ ਢਾਹ ਕੇ ਉਹਨਾਂ ਨੂੰ ਵੱਡੀਆਂ ਬਣਾਵਾਂਗਾ ਤੇ ਉਹਨਾਂ ਵਿੱਚ ਆਪਣਾ ਸਾਰਾ ਅਨਾਜ ਤੇ ਮਾਲ ਭਰ ਕੇ ਰੱਖਾਂਗਾ ਤੇ ਆਪਣੀ ਜਿੰਦ ਨੂੰ ਆਖਾਂਗਾ ਵੀ ਇਹ ਜਿੰਦੇ, ਤੇਰੇ ਕੋਲ ਬਹੁਤ ਵਰ੍ਹਿਆਂ ਲਈ ਬਹੁਤ ਸਾਰਾ ਮਾਲ ਜਮ੍ਹਾਂ ਏ, ਸਕੂਨ ਕਰ, ਖਾ ਪੀ, ਖੁਸ਼ ਰਹਿ। ਪਰ ਰੱਬ ਨੇ ਉਹਨੂੰ ਆਖਿਆ, ਐ ਬੇਵਕੂਫ, ਇਸੇ ਰਾਤ ਤੇਰੀ ਜਿੰਦ ਤੇਥੋਂ ਲੈ ਲਈ ਜਾਵੇਗੀ। ਇਸ ਲਈ ਜੋ ਕੁਝ ਤੂੰ ਤਿਆਰ ਕੀਤਾ ਏ ਉਹ ਕਿਹਦਾ ਹੋਵੇਗਾ। ਇੰਜ ਹੀ ਉਹ ਬੰਦਾ ਏ ਜਿਹੜਾ ਆਪਣੇ ਲਈ ਖਜ਼ਾਨਾ ਇਕੱਠਾ ਕਰਦਾ ਏ ਤੇ ਰੱਬ ਦੇ ਨੇੜੇ ਦੌਲਤਮੰਦ ਨਹੀਂ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਿੰਦ ਦਾ ਫਿਕਰ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਤੇ ਨਾ ਆਪਣੇ ਬਦਨ ਦੀ ਭਈ ਅਸੀਂ ਕੀ ਪਾਵਾਂਗੇ। ਤੁਹਾਡਾ ਪਿਓ ਜਾਣਦਾ ਏ ਭਈ ਤੁਸੀਂ ਇਹਨਾਂ ਸ਼ੈਵਾਂ ਦੇ ਮੁਹਤਾਜ ਹੋ। ਹਾਂ, ਉਹਦੀ ਬਾਦਸ਼ਾਹੀ ਦੀ ਤਲਾਸ਼ ਵਿੱਚ ਰਵੋ ਤੇ ਇਹ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਇਹ ਨਿੱਕੇ ਗੱਲੇ ਨਾ ਡਰ, ਕਿਉਂ ਜੇ ਤੁਹਾਡੇ ਪਿਓ ਨੂੰ ਇਹ ਪਸੰਦ ਆਇਆ ਭਈ ਤੁਹਾਨੂੰ ਬਾਦਸ਼ਾਹੀ ਦੇਵੇ। ਮਰਕਸ ਤੇ ਫਕੀਆਂ ਵਿੱਚੋਂ ਇੱਕ ਨੇ ਉਹਨਾਂ ਨੂੰ ਬਹਿਸ ਕਰਦਿਆਂ ਸੁਣ ਕੇ ਜਾਣ ਲਿਆ ਭਈ ਉਹਨੇ ਵਾਹਵਾ ਜਵਾਬ ਦਿੱਤਾ ਏ। ਉਹ ਕੋਲ ਆਇਆ ਤੇ ਉਹਨੇ ਪੁੱਛਿਆ ਵੀ ਸਾਰਿਆਂ ਹੁਕਮਾਂ ਵਿੱਚੋਂ ਪਹਿਲਾ ਕਿਹੜਾ ਏ। ਯਿਸੂ ਨੇ ਜਵਾਬ ਦਿੱਤਾ ਵੀ ਪਹਿਲਾ ਇਹ ਹੈ, ਐ ਇਸਰਾਈਲ ਸੁਣ, ਖੁਦਾਵੰਦ ਸਾਡਾ ਰੱਬ ਇੱਕ ਹੀ ਰੱਬ ਏ ਤੇ ਤੂੰ ਖੁਦਾਵੰਦ ਆਪਣੇ ਰੱਬ ਨੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਸਿਆਣ ਤੇ ਆਪਣੀ ਸਾਰੀ ਤਾਕਤ ਨਾਲ ਮੁਹੱਬਤ ਰੱਖ। ਦੂਜਾ ਇਹ ਹੈ ਵੀ ਤੂੰ ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਮੁਹੱਬਤ ਰੱਖ। ਇਹਨਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ। ਫਕੀ ਨੇ ਉਹਨੂੰ ਆਖਿਆ, ਐ ਉਸਤਾਦ, ਬਹੁਤ ਅੱਛੇ, ਤੂੰ ਸੱਚ ਆਖਿਆ ਭਈ ਉਹ ਇੱਕ ਹੀ ਏ ਤੇ ਉਹਦੇ ਇਲਾਵਾ ਹੋਰ ਕੋਈ ਨਹੀਂ ਤੇ ਉਹਨੂੰ ਆਪਣੇ ਸਾਰੇ ਦਿਲ ਤੇ ਸਾਰੀ ਸਿਆਣ ਤੇ ਸਾਰੀ ਤਾਕਤ ਨਾਲ ਪਿਆਰ ਕਰਨਾ ਤੇ ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਪਿਆਰ ਕਰਨਾ ਸਾਰੀਆਂ ਸੁਖਤਨੀ ਕੁਰਬਾਨੀਆਂ ਤੇ ਜ਼ਬੀਹਾਂ ਤੋਂ ਵੱਧ ਕੇ ਹੈ। ਜਦ ਯਿਸੂ ਨੇ ਵੇਖਿਆ ਵੀ ਉਹਨੇ ਦਨਾਈ ਨਾਲ ਜਵਾਬ ਦਿੱਤਾ ਤੇ ਉਹਨੂੰ ਆਖਿਆ, ਤੂੰ ਰੱਬ ਦੀ ਬਾਦਸ਼ਾਹੀ ਤੋਂ ਦੂਰ ਨਹੀਂ। ਅਮਾਲ ਤੇ ਇਮਾਨਦਾਰਾਂ ਦੀ ਜਮਾਤ ਇੱਕ ਦਿਲ ਤੇ ਇੱਕ ਜਿੰਦ ਸੀ ਤੇ ਕਿਸੇ ਨੇ ਵੀ ਆਪਣੇ ਮਾਲ ਨੂੰ ਆਪਣਾ ਨਾ ਆਖਿਆ, ਬਲਕਿ ਉਹਨਾਂ ਦੀਆਂ ਸਾਰੀਆਂ ਸ਼ੈਵਾਂ ਸਾਂਝੀਆਂ ਸੀ। ਰੋਮੀਓ ਹਰ ਬੰਦਾ ਆਲਾ ਹਕੂਮਤਾਂ ਦਾ ਤਾਬੇਦਾਰ ਰਵੇ, ਕਿਉਂ ਜੇ ਕੋਈ ਹਕੂਮਤ ਅਜਿਹੀ ਨਹੀਂ ਜਿਹੜੀ ਰੱਬ ਵੱਲੋਂ ਨਾ ਹੋਵੇ ਤੇ ਜਿਹੜੀਆਂ ਹਕੂਮਤਾਂ ਹੈ ਨੇ ਉਹ ਰੱਬ ਵੱਲੋਂ ਹੀ ਮੁਕਰਰ ਹੋਈਆਂ ਨੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਜਿੰਦ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਏ, ਨਹੀਂ ਤੇ ਖੁਸ਼ੀ ਕਦੀ ਫਤਹਮੰਦ ਨਹੀਂ ਹੋਵੇਗੀ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਹੈ ਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਹੈ, ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਸੱਚਾਈ ਦੇ ਇਨਫਰਾਦੀ ਨਮੂਨੇ ਦੇ ਤੌਰ ਤੇ ਯਿਸੂ ਮਸੀਹ ਰਬੂਨੀ ਗਲਤੀ ਤੇ ਸਾਰੇ ਪਾਪ, ਬਿਮਾਰੀ ਤੇ ਮੌਤ ਨੂੰ ਰੱਦ ਕਰਨ ਆਇਆ ਤਾਂ ਜੋ ਸੱਚਾਈ ਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਤੇ ਮਾਦੀ ਫਹਿਮ
ਸੱਚਾਈ ਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਿਆ ਕਰਦਿਆਂ ਹੋਏ ਇਹ ਨਮੂਨਾ ਯਿਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਰ ਹੁੰਦਾ ਰਿਹਾ। ਜੇ ਅਸੀਂ ਰੂਹ ਨੂੰ ਪੂਰਾ ਇਖਤਿਆਰ ਸੰਭਾਲਣ ਦੀ ਇਜਾਜ਼ਤ ਦੇਣ ਲਈ ਮਾਦੀ ਫਹਿਮ ਦੀਆਂ ਗਲਤੀਆਂ ਉੱਤੇ ਮੁਨਾਸਬ ਤੌਰ ਤੇ ਫਤਹ ਪਾ ਲਈਏ ਤੇ ਅਸੀਂ ਪਾਪ ਤੋਂ ਨਫ਼ਰਤ ਕਰਾਂਗੇ ਤੇ ਉਹਨੂੰ ਹਰ ਸੂਰਤ ਵਿੱਚ ਰੱਦ ਕਰਾਂਗੇ। ਬਸ ਇਸੇ ਤਰ੍ਹਾਂ ਅਸੀਂ ਆਪਣੇ ਵੈਰੀਆਂ ਲਈ ਬਰਕਤ ਚਾਹ ਸਕਦੇ ਹਾਂ, ਹਾਲਾਂਕਿ ਹੋ ਸਕਦਾ ਹੈ ਉਹ ਸਾਡੇ ਲਫ਼ਜ਼ਾਂ ਨੂੰ ਨਾ ਸਮਝਣ। ਅਸੀਂ ਆਪ ਇਹਦਾ ਇੰਤਖਾਬ ਨਹੀਂ ਕਰ ਸਕਦੇ, ਪਰ ਸਾਡੀ ਮੁਕਤੀ ਲਈ ਸਾਨੂੰ ਉਦਾਂ ਦੇ ਕੰਮ ਹੀ ਕਰਨੇ ਚਾਹੀਦੇ ਨੇ ਜਿੱਦਾਂ ਯਿਸੂ ਨੇ ਸਾਨੂੰ ਸਿਖਾਇਆ ਹੈ। ਕਮਜ਼ੋਰੀ ਤੇ ਤਾਕਤ ਵਿੱਚ ਉਹ ਗਰੀਬਾਂ ਨੂੰ ਅੰਜੀਲ ਦੀ ਤਾਲੀਮ ਦਿੰਦਾ ਹੋਇਆ ਪਾਇਆ ਗਿਆ। ਗਰੂਰ ਤੇ ਡਰ ਸੱਚਾਈ ਦੇ ਮਿਆਰ ਤਿਕਰ ਆਪਣਾ ਲਈ ਨਾਅਹਿਲ ਨੇ ਤੇ ਰੱਬ ਇਹਨੂੰ ਕਦੀ ਅਜਿਹੇ ਹੱਥਾਂ ਵਿੱਚ ਨਹੀਂ ਦੇਵੇਗਾ। ਅਸੀਂ ਫਾਨੀ ਅਕੀਦੇ ਦੀਆਂ ਖਾਈਆਂ ਵਿੱਚ ਗੋਤਾ ਖਾਣ ਨਾਲ ਰੱਬ ਦੀ ਤਖਲੀਕ ਦੇ ਮਿਆਰ ਤੇ ਫਿਤਰਤ ਨੂੰ ਨਹੀਂ ਨਾਪ ਸਕਦੇ। ਸਾਨੂੰ ਮਾਦੇ ਵਿੱਚ ਸੱਚਾਈ ਤੇ ਹਯਾਤੀ ਨੂੰ ਲੱਭਣ ਲਈ ਸਾਡੇ ਕਮਜ਼ੋਰ ਇਜ਼ਤਰਾਬ ਨੂੰ ਪਲਟਣਾ ਚਾਹੀਦਾ ਹੈ ਤੇ ਮਾਦੀ ਹਵਾਸ ਦੀ ਸ਼ਹਾਦਤ ਤੋਂ ਉੱਚਾ ਫਾਨੀ ਖਿਆਲ ਤੋਂ ਰੱਬ ਦੇ ਲਾਫਾਨੀ ਖਿਆਲ ਤੀਕਰ ਉੱਚਾ ਉੱਠਣਾ ਚਾਹੀਦਾ ਹੈ। ਇਹ ਵਾਜ਼ਿਆ ਤਰ ਤੇ ਉੱਚੇ ਖਿਆਲ ਰੱਬ ਦੇ ਬੰਦੇ ਨੂੰ ਆਪਣੀ ਹਸਤੀ ਦੇ ਇਹਾਤੇ ਤੇ ਮੁਕੰਮਲ ਮਰਕਜ਼ ਤੀਕਰ ਅਪਣਨ ਲਈ ਹੌਸਲਾ ਅਫਜ਼ਾਈ ਦਿੰਦੇ ਨੇ। ਨਾ ਉਮਰ ਨਾ ਹੀ ਹਾਦਸਾ ਰੂਹ ਦੀਆਂ ਹਿੱਸਾਂ ਦੇ ਨਾਲ ਮੁਦਾਖਲਤ ਕਰ ਸਕਦਾ ਹੈ ਤੇ ਇਹਨਾਂ ਦੇ ਇਲਾਵਾ ਕੋਈ ਅਸਲੀ ਹਿੱਸਾ ਨਹੀਂ। ਇਹ ਗੱਲ ਵਾਜ਼ਿਆ ਹੈ ਭਈ ਮਾਦੇ ਦੇ ਤੌਰ ਤੇ ਬਦਨ ਦਾ ਆਪਣਾ ਕੋਈ ਅਹਿਸਾਸ ਨਹੀਂ ਹੈ ਤੇ ਜਿੰਦ ਤੇ ਇਹਦੀਆਂ ਖਸਲਤਾਂ ਲਈ ਕੋਈ ਫਰਾਮੋਸ਼ੀ ਨਹੀਂ ਹੈ। ਰੂਹ ਦੀਆਂ ਹਿੱਸਾਂ ਪੀੜ ਤੋਂ ਖਾਲੀ ਨੇ ਤੇ ਉਹ ਹਮੇਸ਼ਾ ਸਕੂਨ ਵਿੱਚ ਰਹਿੰਦੇ ਨੇ। ਕੋਈ ਸ਼ੈ ਵੀ ਉਹਨਾਂ ਨਾਲ ਸਾਰੀਆਂ ਸ਼ੈਵਾਂ ਦੀ ਹਮਾਹੰਗੀ ਤੇ ਸੱਚਾਈ ਦੀ ਤਾਕਤ ਤੇ ਇਸਤਕਲਾਲ ਨੂੰ ਲੁਕਾ ਨਹੀਂ ਸਕਦੀ। ਜਿੰਦ ਲਾਫਾਨੀ ਹੈ ਕਿਉਂ ਜੇ ਇਹ ਰੂਹ ਹੈ ਜਿਹਦੇ ਵਿੱਚ ਆਪਣੀ ਆਪ ਦੀ ਤਬਾਹੀ ਦਾ ਕੋਈ ਅਨਸਰ ਨਹੀਂ ਪਾਇਆ ਜਾਂਦਾ। ਜਿੰਦ ਦੇ ਇਸ ਗਲਤ ਅੰਦਾਜ਼ੇ ਦੇ ਪਾਰੋਂ ਭਈ ਉਹ ਫਹਿਮ ਵਿੱਚ ਵਸਦੀ ਏ ਤੇ ਭਈ ਸਿਆਣ ਮਾਦੇ ਵਿੱਚ ਵਸਦੀ ਏ, ਅਕੀਦਾ ਫਹਿਮ ਦੇ ਆਰਜ਼ੀ ਨੁਕਸਾਨ ਜਾਂ ਜਿੰਦ ਦੀ ਗੈਰ ਮੌਜੂਦਗੀ ਵਿੱਚ ਘੁੰਮਦਾ ਫਿਰਦਾ ਏ, ਯਾਨੀ ਰੂਹਾਨੀ ਸੱਚਾਈ ਵਿੱਚ। ਗਲਤੀ ਦੀ ਇਹ ਹਾਲਤ ਹਯਾਤੀ ਦਾ ਫਾਨੀ ਸੁਫਨਾ ਤੇ ਮਾਦੇ ਵਿੱਚ ਮੌਜੂਦ ਮਵਾਦ ਏ ਜਿਹੜਾ ਹਸਤੀ ਦੀ ਲਾਫਾਨੀ ਅਸਲੀਅਤ ਦੇ ਬਰਾਹ ਰਾਸਤ ਮੁਖਾਲਫ ਏ। ਜਦੋਂ ਤੀਕਰ ਅਸੀਂ ਇਹ ਮੰਨਦੇ ਹਾਂ ਭਈ ਜਿੰਦ ਪਾਪ ਕਰ ਸਕਦੀ ਜਾਂ ਲਾਫਾਨੀ ਜਿੰਦ ਫਾਨੀ ਬਦਨ ਵਿੱਚ ਏ, ਤਦ ਤੀਕਰ ਅਸੀਂ ਹਸਤੀ ਦੀ ਸਾਇੰਸ ਨੂੰ ਕਦੀ ਨਹੀਂ ਸਮਝ ਸਕਦੇ। ਜਦ ਇਨਸਾਨੀਅਤ ਇਸ ਸਾਇੰਸ ਨੂੰ ਸਮਝਦੀ ਏ ਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਣ ਜਾਵੇਗੀ। ਇੱਥੇ ਤੀਕਰ ਭਈ ਜਿੰਦ ਦਾ ਉੱਚਾ ਕਾਨੂੰਨ ਜਿਹੜਾ ਹਮਾਂਗੀ ਤੇ ਲਾਫਾਨੀਅਤ ਦੇ ਰਾਹੀਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਏ। ਬੇਗਰਜ਼ ਖਾਹਿਸ਼, ਹਯਾਤੀ ਦੇ ਚੰਗੇ ਮਕਸਦ ਤੇ ਪਾਕੀਜ਼ਗੀ ਸੋਚ ਦੇ ਇਹ ਜੁਜ਼ ਆਪਸ ਵਿੱਚ ਮਿਲ ਕੇ ਇਨਫਰਾਦੀ ਤੇ ਇਜਤਮਾਹੀ ਤੌਰ ਤੇ ਅਸਲੀ ਖੁਸ਼ੀ, ਤਾਕਤ ਤੇ ਮੁਸਤਕਿਲ ਮਜ਼ਾਜੀ ਨੂੰ ਬਣਾਉਂਦੇ ਨੇ। ਜਿੰਦ ਵਿੱਚ ਇਖਲਾਕੀ ਆਜ਼ਾਦੀ ਏ। ਫਹਿਮ ਦੀਆਂ ਤਕਲੀਫਾਂ ਸਿਹਤ ਬਖਸ਼ ਨੇ ਜੇ ਉਹ ਝੂਠੇ ਪੁਰਲੁਤਫ ਅਕੀਦਿਆਂ ਨੂੰ ਖਿੱਚ ਕੇ ਦੂਰ ਕਰਦੇ ਤੇ ਰੂਹ ਦੇ ਫਹਿਮ ਤੋਂ ਮੁਹੱਬਤ ਪੈਦਾ ਕਰਦੇ ਨੇ ਜਿੱਥੇ ਰੱਬ ਦੀ ਮਖਲੂਕ ਚੰਗੀ ਏ ਤੇ ਦਿਲ ਨੂੰ ਸ਼ਾਦਮਾਨ ਕਰਦੀ ਏ। ਇੰਜੀ ਸਾਇੰਸ ਦੀ ਤਲਵਾਰ ਏ ਜਿਹਦੇ ਤੋਂ ਸੱਚਾਈ ਗਲਤੀ ਮਾਦੀਅਤ ਦਾ ਸਿਰ ਕਲਮ ਕਰਦੀ ਏ, ਇਨਸਾਨ ਦੀ ਉੱਚੀ ਇਨਫਰਾਦੀਅਤ ਤੇ ਲੇਖ ਨੂੰ ਥਾਂ ਦਿੰਦਿਆਂ ਹੋਏ। ਸੱਚਾਈ ਆਜ਼ਾਦੀ ਦੇ ਅਨਸਰ ਪੈਦਾ ਕਰਦੀ ਏ। ਇਹਦੇ ਝੰਡੇ ਉੱਤੇ ਰੂਹ ਦਾ ਇਲਹਾਮੀ ਨਾਰਾ ਗੁਲਾਮੀ ਮੁੱਕ ਗਈ ਏ ਲਿਖਿਆ ਹੋਇਆ ਏ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਏ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਕਿਹੜੀ ਫਰਜ਼ ਕੀਤੀ ਗਈ ਤਾਕਤ ਏ ਜਿਹੜੀ ਆਪਣੇ ਆਪ ਨੂੰ ਰੱਬ ਦੇ ਖਿਲਾਫ ਖੜਾ ਕਰਦੀ ਏ। ਇਹ ਕਿੱਥੋਂ ਆਉਂਦੀ ਏ? ਉਹ ਕਿਹੜੀ ਸ਼ੈ ਏ ਜਿਹੜੀ ਇਨਸਾਨ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਪਾਪ, ਮੌਤ ਤੇ ਬਿਮਾਰੀ ਨਾਲ ਬੰਨਿਆ ਰੱਖਦੀ ਏ। ਜੋ ਕੁਝ ਵੀ ਇਨਸਾਨ ਨੂੰ ਗੁਲਾਮ ਬਣਾਉਂਦਾ ਏ ਉਹ ਇਲਾਹੀ ਹੁਕਮਰਾਨ ਦਾ ਮੁਖਾਲਫ ਏ। ਸੱਚਾਈ ਇਨਸਾਨ ਨੂੰ ਆਜ਼ਾਦ ਕਰਦੀ ਏ। ਕਿਉਂ ਜੇ ਇਨਸਾਨੀ ਸੋਚ ਸ਼ਾਉਰੀ ਪੀੜ ਤੇ ਬੇਆਰਾਮੀ, ਖੁਸ਼ੀ ਤੇ ਗਮੀ, ਡਰ ਤੋਂ ਆਸ ਤੇ ਈਮਾਨ ਤੋਂ ਫਹਿਮ ਦੇ ਇੱਕ ਮਰਹਲੇ ਤੋਂ ਦੂਜੇ ਵਿੱਚ ਬਦਲਦੀ ਰਹਿੰਦੀ ਏ। ਇਸ ਲਈ ਜ਼ਾਹਰੀ ਇਜ਼ਹਾਰ ਆਖਿਰਕਾਰ ਇਨਸਾਨ ਉੱਤੇ ਜਿੰਦ ਦੀ ਹੁਕਮਰਾਨੀ ਹੋਵੇਗਾ, ਨਾ ਕਿ ਮਾਦੀ ਫਹਿਮ ਦੀ ਹੁਕਮਰਾਨੀ ਹੋਵੇਗਾ। ਰੱਬ ਦੀ ਹੁਕਮਰਾਨੀ ਦੀ ਅਕਾਸੀ ਕਰਦਿਆਂ ਹੋਏ ਇਨਸਾਨ ਆਪਣੇ ਆਪ ਉੱਤੇ ਹੁਕਮਰਾਨ ਏ। ਸਿਹਤ ਦੇ ਬਾਰੇ ਸਾਡੇ ਮਾਦੀ ਨਜ਼ਰੀਆਂ ਨੂੰ ਬੇਕੀਮਤ ਸਾਬਤ ਕਰਦਿਆਂ ਹੋਏ ਜਦੋਂ ਇਨਸਾਨ ਇਲਾਹੀ ਰੂਹ ਦਾ ਹੋ ਜਾਂਦਾ ਏ ਤੇ ਮੌਤ ਜਾਂ ਪਾਪ ਦੇ ਇਖਤਿਆਰ ਵਿੱਚ ਨਹੀਂ ਹੋ ਸਕਦਾ। ਸਾਇੰਸ ਰੂਹ ਨੂੰ ਰੱਬ ਦੇ ਤੌਰ ਤੇ ਪਾਪ ਤੇ ਮੌਤ ਤੋਂ ਮੁਬਰਰਾ
ਹਯਾਤੀ ਤੇ ਜ਼ਹਾਨੇ ਦੇ ਤੌਰ ਤੇ ਜ਼ਾਹਿਰ ਕਰਦੀ ਏ, ਜਿਹਦੇ ਆਲੇ ਦੁਆਲੇ ਹਮਾਂਗੀ ਦੇ ਨਾਲ ਸਿਆਣ ਦੇ ਨਿਜ਼ਾਮ ਵਿੱਚ ਸਾਰੀਆਂ ਸ਼ੈਵਾਂ ਗਰਦਸ਼ ਕਰਦੀਆਂ ਨੇ। ਰੂਹ ਬਦਲਦੀ ਨਹੀਂ। ਜਦੋਂ ਮਾਦੀ ਤੋਂ ਰੂਹਾਨੀ ਬੁਨਿਆਦਾਂ ਉੱਤੇ ਹਯਾਤੀ ਤੇ ਜ਼ਹਾਨਤ ਦਾ ਫਹਿਮ ਆਪਣਾ ਨੁਕਤਾ ਨਜ਼ਰ ਬਦਲ ਜਾਂਦਾ ਏ ਤੇ ਸਾਨੂੰ ਹਯਾਤੀ ਦੀ ਅਸਲੀਅਤ ਮਿਲੇਗੀ, ਯਾਨੀ ਫਹਿਮ ਉੱਤੇ ਰੂਹਾਨੀ ਕਾਬੂ, ਤੇ ਅਸੀਂ ਮਸੀਹਤ ਜਾਂ ਸੱਚਾਈ ਨੂੰ ਇਹਦੇ ਇਲਾਹੀ ਅਸੂਲ ਵਿੱਚ ਪਾਵਾਂਗੇ। ਅਸਮਾਨ ਦੀ ਬਾਦਸ਼ਾਹੀ, ਇਲਾਹੀ ਸਾਇੰਸ ਵਿੱਚ ਹਮਾਂਗੀ ਦੀ ਸਲਤਨਤ, ਗਲਤੀ ਨਾ ਕਰਨ ਵਾਲੇ ਦੀ ਰਿਆਸਤ, ਅਬਦੀ ਤੇ ਕਾਦਰ ਮੁਤਲਕ ਸਿਆਨ, ਰੂਹ ਦਾ ਮਾਹੌਲ ਜਿੱਥੇ ਜਿੰਦ ਆਲਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਪਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਪਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।